चढ़दे च जिसम लैंदे च फसी जान साडी। पिंडों घल्लिया सुनेहा जा ना सकां मजबूरी डाढी। सुपने च वेखां चंद खड़ा सरहद ते मेरे तो अभागा दस केड़ा इस जग ते। मेरे दुखां दी कहानी मेरे दुखां दी कहानी लहर राही सब नूं सुनाउणी है। कदी होई यह वंड मर जानी है, कदी होई यह वंड मर जानी है। पता नहीं मिलन वाली घड़ी कदों आउणी है, पता नहीं मिलन वाली घड़ी कदों आउणी है। अस्सलाम वालेकुम, सत श्री अकाल, नमस्कार। मैं रजिंदर मीत, मेरे पिताजी का नाम श्री महेश कुमार जी। मैं इस वक्त पिंड वड्डी हैबोवाल जिला लुधियाना पंजाब इंडिया का रहने वाला हाँ। मेरा नानका पिंड जो कि इस वक्त सरहद के उस पार है। मेरे पड़नाना जी जनाब गुड़ा राम जी, मेरे नाना जी श्री निहाल चंद पहलवान जी, उन्हों के छोटे भरा मेरे नाना जी श्री दयाल चंद पहलवान जी, जिन्हों का पता है ਚੱਕ नंबर 222 ਪਿੰਡ ਨਵਾਬਾਂ ਵਾਲਾ ਜ਼ਿਲ੍ਹਾ ਲਾਇਲਪੁਰ, ਜੋ ਕਿ ਹੁਣ ਫੈਸਲਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੰਜਾਬੀ ਲਹਿਰ ਦੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਅਨਵੰਡੇ ਪੰਜਾਬ ਦੀਆਂ ਉਹ ਗੱਲਾਂ ਬਾਤਾਂ, ਉਹ ਸਾਂਝ, ਉਹ ਪ੍ਰੀਤ ਜੋ 47 ਤੋਂ ਪਹਿਲੇ ਸੀਗੀ, ਉਹ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਲਾਇਲਪੁਰ, ਜਿਹਦਾ ਮੌਜੂਦਾ ਨਾਮ ਫੈਸਲਾਬਾਦ ਹੈ, ਉਹਦੇ ਇੱਕ ਪਿੰਡ ਦੇ ਵਿੱਚ ਜੋ ਹੁਣ ਸ਼ਹਿਰ ਦੇ ਵਿੱਚ ਆ ਚੁੱਕਿਆ ਹੈ। ਸੋ ਆਓ ਉਸ ਵੇਲੇ ਦੇ ਚਸ਼ਮਦੀਦ ਗਵਾਹ ਇੱਕ ਬਜ਼ੁਰਗ ਸਾਡੇ ਨਾਲ ਬੈਠੇ ਨੇ, ਉਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਜ਼ੁਰਗੋ, ਕੀ ਹਾਲ ਚਾਲ ਹੈ? ਠੀਕ ਹੋ? ਤਬੀਅਤ ਸੇ ਠੀਕ ਜੇ? ਤਬੀਅਤ ਮੇਰੀ ਬਹੁਤ ਡਾਊਨ ਹੈ। ਮੈਂ ਨਾਂ ਕੀ ਤੁਹਾਡਾ? ਅੱਲਾ ਦਿੱਤਾ ਜੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਲੱਭੂ। ਤੇ ਦਾਦੇ ਜੀ ਦਾ ਨਾਂ ਚੇਤੇ ਹੈ? ਦਾਦੇ ਦਾ ਨਹੀਂ ਪਤਾ। ਨਹੀਂ ਪਤਾ? ਦੂਰ ਦੀ ਗੱਲ। ਅੱਛਾ। ਤੇ ਬਜ਼ੁਰਗੋ, ਆਪਾਂ ਇਸ ਵੇਲੇ ਜਿਸ ਪਿੰਡ 'ਚ ਬੈਠੇ ਹਾਂ,
ਚਲੋ ਹੁਣ ਤਾਂ ਸ਼ਹਿਰ ਬਣ ਗਿਆ, ਲੇਕਿਨ ਇਹ ਪਿੰਡ ਦਾ ਕੀ ਨਾਂ ਸੀਗਾ? ਨਵਾਬਾਂ ਵਾਲਾ ਨਵਾਬਾਂ ਵਾਲਾ। ਤੇ ਚਾਕੇ ਨੂੰ ਕਿਹੜਾ ਨੰਬਰ ਕਿਹੜਾ ਲੱਗਦਾ? 222 ਨਵਾਬਾਂ 222 ਨਵਾਬਾਂ ਵਾਲਾ। ਇਹ ਚੰਗ ਬ੍ਰਾਂਚ ਤੇ ਆ ਜਾਂ ਇਹ ਨਹੀਂ ਇਹ ਜਗ੍ਹਾ ਗੁਗੇਰਾ ਬ੍ਰਾਂਚ ਤੇ ਆ? ਠੀਕ ਹੋ ਗਿਆ। ਆਰਬੀ ਰੱਖ ਬ੍ਰਾਂਚ ਆ। ਇੱਥੇ 47 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਿੰਘ ਰਹਿੰਦੇ ਸੀ? ਸਰਦਾਰ ਕੌਣ ਕੌਣ ਰਹਿੰਦੇ ਸੀ? ਕੋਈ ਨਾਮ ਯਾਦ ਆ? ਸਰਦਾਰ ਇੱਕ ਅਤਾਰ ਸਿੰਘ ਸੀ, ਅਵਤਾਰ ਸਿੰਘ ਹੋ ਗਿਆ। ਅਤਾਰ ਸਿੰਘ ਤੇ ਇੱਕ ਮੇਰ ਸਿੰਘ ਸੀ। ਇਹ ਆਪਸ ਵਿੱਚ ਹੀ ਸਨ ਬਿਲਕੁਲ। ਅੱਛਾ ਮੇਰ ਸਿੰਘ ਫੌਜੀ ਸੀ ਉਹ। ਅੱਛਾ। ਇੱਕ ਚਰਨਜੀਤ ਸਿੰਘ ਸੀ। ਚਰਨਜੀਤ ਸਿੰਘ। ਚਰਨਜੀਤ ਸਿੰਘ ਅੱਛਾ। ਉਹ ਭਰਾ ਸਨ ਦੋਵੇਂ। ਅੱਛਾ। ਇਹ ਹੋਈ ਰਿਹਾ ਸੀ। ਹੋਰ ਇੱਕ ਸਿੱਖ ਕੋਈ ਨਾਂ ਨਹੀਂ। ਦੂਜੇ ਹਿੰਦੂਆਂ 'ਚ ਕਿਹੜੇ ਕਿਹੜੇ ਸੀਗੇ? ਖੱਤਰੀ ਹਿੰਦੂ ਮੋਹਰਾ। ਅੱਛਾ। ਸੁਰਜਨ ਸ਼ਾਹ ਸੀ ਉਹਦਾ ਨਾਂ। ਸੁਰਜਨ ਸ਼ਾਹ। ਉਹ ਤਗੜਾ ਬੰਦਾ, ਬੜਾ ਤਗੜਾ ਸੀ। ਖੱਤਰੀ ਬੜਾ ਤਗੜਾ ਉਹਦੀ ਬੱਸਾਂ ਉਸ ਜ਼ਮਾਨੇ ਹੀ ਚੱਲਦੀਆਂ ਸਨ। ਅੱਛਾ, ਸਹੀ ਹੋ ਗਿਆ। ਤੇ ਹੋਰ ਬਜ਼ੁਰਗੋ ਇੱਥੇ ਕਿੱਦਾਂ ਦਾ ਵਸੇਬ ਕਿੱਦਾਂ ਦਾ ਸੀ? ਆਪਸ 'ਚ ਰਹਿਣ ਸਹਿਣ? ਅੱਛੀ ਇੱਥੇ ਚੰਗੇ ਵਾਸਤੇ ਸਨ, ਆਪਣੇ ਰੋਟੀ ਕਮਾ ਕੇ ਪਏ ਖਾਂਦੇ ਸਨ। ਅੱਛਾ। ਵੈਸੇ ਸਿੱਖਾਂ ਤੇ ਹਿੰਦੂਆਂ ਦੇ ਕਿੰਨੇ ਕੁ ਘਰ ਸੀ ਨਵਾਬਾਂ ਦੇ? ਮੈਂ ਤੁਹਾਨੂੰ ਦੱਸਣਾ ਘਰ ਸਾਰੇ ਹੀ ਇਹਨਾਂ ਦੇ। ਮਾਸ਼ੇ ਵੀ ਹੈ ਸੀ। ਅੱਛਾ। ਉਸ ਤਰ੍ਹਾਂ ਮਾਸ਼ੇ ਹਿੰਦੂ ਨੇ ਹੁੰਦੇ ਨੇ, ਮਾਸ਼ੇ ਦੇ ਖਰੇ ਕੌਣ ਹੁੰਦੇ ਨੇ ਕੀ ਪਤਾ। ਉਹਨਾਂ ਦੇ 12-13 ਘਰ ਆਏ। ਅੱਛਾ, ਸਹੀ ਹੋ ਗਿਆ। ਅੱਛਾ। ਅੱਛਾ ਬਜ਼ੁਰਗੋ, ਆਪਣਾ ਇਹ 222 ਦੇ ਲਾਗੇ ਕਿਹੜੇ ਕਿਹੜੇ ਪਿੰਡ ਹੁੰਦੇ ਸੀ? ਹੁਣ ਤੇ ਸਾਰਾ ਸ਼ਹਿਰ ਆ ਗਿਆ, ਲੇਕਿਨ ਪਿੰਡ ਕਿਹੜੇ ਕਿਹੜੇ ਹੁੰਦੇ ਸੀ? ਇੱਕ ਜਵਾਲਾ ਨਗਰਾ ਸਾਹਮਣੇ ਨਾਲ, ਇੱਕ ਜਵਾਲਾ ਨਗਰ ਇਹਦੇ ਨਾਲ ਪਰਲੀ ਪਾਸੇ। ਅੱਛਾ। ਬੜੇ ਤਗੜੇ ਬੰਦੇ ਸਨ ਜਿਹਨਾਂ ਦਾ ਪਿੰਡ ਸੀ ਜਵਾਲਾ ਨਗਰ ਦਾ। ਮਿੱਲਾਂ ਦੇ ਮਾਲਕ। ਅੱਛਾ। ਹਾਂ, ਬਹੁਤ ਤਗੜੇ ਬੰਦੇ। 2 ਮਰਬੇ ਵੀ ਸੀ ਉਹਦੇ। ਅੱਛਾ। ਨਾਂ ਪਤਾ ਉਹਦਾ? ਨਾਂ ਦਾ ਨਹੀਂ ਪਤਾ। ਅਸੀਂ ਕਿਹੜੇ ਉਹਦੇ ਨਾਲ ਵਰਤਦੇ ਸਾਂ। ਅੱਛਾ। ਉਹ ਕਿਤੇ ਸ਼ਹਿਰੀ ਨੇ, ਤਗੜੇ ਬਹੁਤ। ਤੁਸੀਂ ਉਦੋਂ ਕੀ ਕਰਦੇ ਸੀਗੇ? ਅਸੀਂ ਤੁਹਾਨੂੰ ਦੱਸਿਆ ਡੰਗਰ ਸ਼ੰਗਰ ਚਾਰਦੇ। ਕੋਈ ਯਾਰ ਬੇਲੀ ਸੱਜਣ ਤੁਹਾਡਾ? ਯਾਰ ਬੇਲੀ ਜਿਹੜੇ ਹੈ ਸਨ ਉਹ ਵੀ ਸਾਡੇ ਵਰਗੇ ਡੰਗਰ ਚਾਰਨ ਵਾਲੇ ਸਨ। ਮੈਂ ਨਾਮ ਪੁੱਛਣ ਦਿਆਂ। ਮੈਂ ਨਾ ਉਹਨਾਂ ਦਾ ਨਹੀਂ ਹੁਣ ਐਸ ਵੇਲੇ ਮੈਨੂੰ ਨਹੀਂ ਚੇਤੇ? ਜੇ ਨਹੀਂ ਕਰਦਾ। ਉਮਰ ਕਿੰਨੀ ਹੋ ਗਈ ਤੁਹਾਡੀ? ਹੁਣ ਮੈਨੂੰ ਪਤਾ ਨਹੀਂ ਕਿੰਨੀ ਕੁ। 50-60 ਸਾਲ ਹੋਈ। 50-60 ਸਾਲ? ਮੁੰਡੇ ਤੁਹਾਡੇ 70-70 ਸਾਲ ਦੇ। ਕੋਈ ਗੱਲ ਨਹੀਂ, ਦੱਸਣ ਚ ਕੀ ਫਰਕ ਪੈਂਦਾ। ਚਲੋ ਘੱਟ ਲਾ ਲਓ ਜਾਂ ਵੱਧ ਲਾ ਲਓ ਇਦੋਂ ਹੀ। ਅੱਛਾ। ਇੱਥੇ ਕਿਹੜੀ ਗੱਲ ਹੈ? ਅੱਛਾ। ਵੰਡ ਹੋਏ ਨੂੰ ਵੀ, ਉਜੜੇ ਨੂੰ ਵੀ 73-74 ਵਰੇ ਹੋ ਗਏ ਆ। ਹਾਂਜੀ। ਮੈਂ ਕਿਹਾ ਵੰਡ ਹੋਏ ਨੂੰ ਜਦੋਂ ਉਜੜੇ ਨੇ ਨਾ ਇੱਥੇ ਪਾਕਿਸਤਾਨ ਬਣੇ ਨੂੰ 74 ਵਰੇ ਹੋ ਗਏ। ਆਹੋ ਬਸ ਠੀਕ। ਮੈਂ ਤੁਹਾਨੂੰ ਦੱਸਿਆ ਬਚਪਨ ਚ ਡੰਗਰ ਸਿੰਘ ਚਾਰਦੇ ਸਨ। ਅੱਛਾ। ਅੱਛਾ ਬਜ਼ੁਰਗੋ, ਜਦੋਂ ਗਏ ਨੇ ਕਿਦਾਂ ਦਾ ਮਾਹੌਲ ਸੀਗਾ? ਚੰਗਾ ਸੀ। ਚੰਗਾ ਸੀਗਾ? ਹੈ ਚੰਗਾ ਸੀ। 2 ਭਰਾ ਇੱਕ ਪੱਤੇ ਸਨ। ਕਿਹੜੇ ਕਿਹੜੇ? ਮੇਰ ਸਿੰਘ। ਅੱਛਾ। ਉਹ ਤਾਂ ਦਿਨ ਦੀਵੀਂ ਗਏ ਨੇ 9 ਵਜੇ, ਕੋਈ ਉਹਨਾਂ ਦੇ ਨੇੜੇ ਨਹੀਂ ਗਿਆ। ਅੱਛਾ। ਸੂਏ ਬਰਸੀਆਂ ਲਾਈਆਂ ਸੀ। ਕੋਈ ਚੰਗਾ ਬੰਦਾ ਸੀ। ਅੱਛਾ। ਬਹੁਤ ਹੀ ਚੰਗਾ ਸੀ ਅਵਤਾਰ ਸਿੰਘ। ਅੱਛਾ। ਇੱਕ ਨੰਬਰਦਾਰ ਸੀ ਉਹ ਨਾਲ। ਉਹਦੇ 14-15 ਮਰਬੇ ਸੀ। ਅੱਛਾ। ਮੁੰਡਾ ਉਹਦਾ ਜੱਜ ਸੀ। ਇੱਕ ਇੱਥੇ ਹੈਗਾ ਸੀ ਗੂੜਾ ਹੈਗਾ ਸੀ, ਗਾਉਣ ਵਾਲਾ ਮਾਸ਼ਾ ਹੈ। ਵੇਖਿਆ ਸੀ ਮੈਂ ਉਹਨਾਂ ਦਾ ਮੁੰਡਾ ਨਿਹਾਲਾ ਦਿਹਾਲਾ ਦੋਵੇਂ ਪਹਿਲਵਾਨ ਸੀ। ਪਹਿਲਵਾਨ ਸੀਗੇ? ਹਾਂ। ਅੱਛਾ। ਇੱਕ ਭੋਗਾ ਸੀ, ਇੱਕ ਕੌਡੀ ਖੇਡਦਾ। ਅੱਛਾ। ਸਹੀ। ਕਦੀ 47 ਤੋਂ ਪਹਿਲੇ ਕੋਈ ਇੱਦਾਂ ਦਾ ਕੋਈ ਇੱਥੇ ਕੋਈ ਵਾਕਿਆ ਤੇ ਨਹੀਂ ਹੋਇਆ ਕਿ ਇਹ ਹਿੰਦੂਆਂ ਦਾ, ਮੁਸਲਮਾਨਾਂ ਦਾ, ਕ੍ਰਿਸਚਨ ਭਰਾਵਾਂ ਦਾ ਲੜਾਈ ਝਗੜਾ? ਹਾਂ, ਲੜਾਈ ਝਗੜਾ ਨਹੀਂ, ਕੋਈ ਨਹੀਂ ਹੋਇਆ। ਬੜਾ ਸਲੂਕ ਨਾਲ। ਅੱਛਾ। ਜਦੋਂ ਈਦ ਆਣੀ, ਦੀਵਾਲੀ ਆਣੀ, ਕ੍ਰਿਸਮਸ ਆਣੀ, ਠੀਕ ਆ, ਕੋਈ ਨਹੀਂ ਲੜਾਈ ਝਗੜਾ। ਕੋਈ ਮਤਲਬ ਇੱਕ ਦੂਜੇ ਦਾ ਖਿਆਲ ਰੱਖਦੇ ਸੀ? ਆਣ ਜਾਣ ਹੈ ਸੀਗਾ? ਚੰਗੇ ਰੱਖਦੇ ਸੀ। ਅੱਛਾ। ਗੂੜੇ ਦਾ ਘਰ ਕਿੱਥੇ ਗਈ ਸੀ? ਗੂੜੇ ਦਾ ਘਰ ਤੁਹਾਨੂੰ ਦੱਸਿਆ ਸੀ ਮੈਂ ਇੱਕ ਦਿਨ। ਉਹ ਉੱਥੋਂ ਮੁੜ ਕੇ ਉਹਦੇ ਵਿੱਚ ਵਸਦੇ ਨੇ। ਅਸਲ ਤਲਵਾੜੀ ਉਹਨਾਂ ਨੂੰ ਆਉਂਦੇ। ਤਲਵਾੜੀ ਹੈ? ਅੱਛਾ। ਗੁਰਦੁਆਰਾ ਵੀ ਹੈ ਸੀ ਪਿੰਡ 'ਚ ਇੱਥੇ? ਆਹੋ। 2-3। ਅੱਛਾ। ਹਾਂਜੀ। ਸਹੀ। ਇੱਕ ਤੇ ਗੁਰਦੁਆਰਾ ਇਹਦੇ ਅਸੀਂ ਮੋਹਰੇ ਦੇ। ਅੱਛਾ। ਉਹ ਪੜ੍ਹਦਾ ਰਹਿੰਦਾ ਗ੍ਰੰਥ ਉੱਥੇ ਤੇ। ਅੱਛਾ। ਇਸ ਤਰ੍ਹਾਂ ਹੋਰ ਵੀ ਕੋਈ ਹੋਏਗਾ ਉੱਥੇ ਗ੍ਰੰਥ, ਉਹਦੇ ਵਿੱਚ ਅਸੀਂ ਤੇ ਥੋੜਾ ਜਾਂਦੇ ਸਾਂ। ਅੱਛਾ।
ਆ ਗੂੜਾ ਕੀ ਕਰਦਾ ਸੀਗਾ? ਗੂੜਾ ਗਾਂਦਾ ਸੀ ਤੁਹਾਨੂੰ ਦੱਸਿਆ, ਗਾਂਦਾ ਸੀ? ਸ਼ਿਕਾਰੇ ਨਾਲ ਬੜਾ ਉਹਨੂੰ ਬੁਲਾਉਂਦੇ ਸੀ ਲੋਕ। ਕੀ ਗਾਂਦਾ ਕੀ ਸੀਗਾ? ਗਾਂਦਾ ਵਾਰਾ ਮੂਰ ਵਾਰਾਂ ਗਾਂਦਾ ਸੀ, ਵਾਰਾਂ ਪੜਦਾ ਸੀ। ਅੱਛਾ, ਉਹ ਤਗੜਾ ਸੀਗਾ। ਹੁਣ ਬਾਵਾ ਲੱਤਾਂ ਪੈਰਾਂ ਨਾਲ ਫਿਰਦਾ ਹੈ ਆਪਣੀਆਂ ਨਾਲ। ਹਾਂ ਹਾਂ। ਨੰਬਰਦਾਰ ਕੌਣ ਸੀ ਪਿੰਡ ਦਾ? ਨੰਬਰਦਾਰ ਅਵਤਾਰ ਸਿੰਘ। ਅਵਤਾਰ ਸਿੰਘ ਹੀ ਸੀ। ਅੱਧੇ ਪਿੰਡ ਦਾ ਅਵਤਾਰ ਸਿੰਘ, ਹੂੰ। ਅੱਧੇ ਪਿੰਡ ਦੇ ਨਵਾਬ ਨੰਬਰ ਸਨ। ਨਵਾਬਾਂ 'ਚ ਕਿਹੜੇ ਕਿਹੜੇ ਸੀਗੇ? ਨਵਾਬਾਂ ਚੋਂ ਕੋਈ ਨਹੀਂ ਸੀ, ਉਹਨਾਂ ਦਾ ਮੁਨਸ਼ੀ ਸੀ ਇੱਥੇ ਆਗਾ ਨੂੰ ਕਹਿੰਦੇ ਸੀ, ਆਗਾ ਹੈਦਰ ਸ਼ਾਹ। ਆਗਾ ਹੈਦਰ ਸ਼ਾਹ। ਅੱਛਾ, ਅੱਧਾ ਪਿੰਡ ਮਤਲਬ ਮੁਸਲਮਾਨਾਂ ਦਾ ਸੀ ਤੇ ਅੱਧਾ ਸਿੱਖਾਂ ਦਾ ਸੀ, ਇੰਜੀ? ਇਸੇ ਤਰ੍ਹਾਂ ਦੇ ਰਲੇ ਮਿਲੇ ਸਨ ਬੈਠੇ। ਰਲੇ ਮਿਲੇ ਸੀ। ਅੱਛਾ, ਸਹੀ। ਚੰਗੇ ਵਰਤਾਂਦੇ ਸੀ ਇੱਕ ਦੂਜੇ ਨਾਲ। ਹੂੰ। ਤੇ ਵੇਲਾ ਉਹ ਚੰਗਾ ਸੀ ਕਿ ਅੱਜ ਦਾ? ਕੌਣ ਵੇਲਾ ਵੇਲਾ ਕਿਹੜਾ? ਵੀ ਟਾਈਮ ਉਹ ਚੰਗਾ ਦੀ ਕੋ ਹੁੰਦਾ ਪੁੱਛਦੇ ਨੇ। ਚੰਗਾ ਵਕਤ ਸੀ ਉਹ ਵੀ। ਉਹ ਵੀ ਚੰਗਾ ਸੀ। ਹੂੰ। ਹੁਣ ਨਾਲ ਉਹ ਚੰਗਾ ਸੀ। ਹੁਣ ਨਾਲੋਂ ਚੰਗਾ ਸੀ, ਕਿਉਂ? ਹੁਣ ਤੇ ਸਭ ਸ਼ਰਾਰਤੀ ਤੇ ਬੇਈਮਾਨ ਟੋਲੇ ਰਲੇ ਨੇ, ਜਿੰਨੇ ਵੀ ਹੈ ਚੰਗੇ ਬੇਈਮਾਨ ਸ਼ਰਾਰਤੀ ਟੋਲੇ ਹੁਣ ਨਹੀਂ ਚੰਗੇ। ਹਾਂ। ਉਦੋਂ ਚੰਗੇ ਸੀ। ਹੂੰ। ਉਦੋਂ ਵਕਤ ਚੰਗਾ। ਵਕਤ ਉਦੋਂ ਚੰਗਾ ਸੀ। ਠੀਕ। ਚਲੋ ਬਜ਼ੁਰਗੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਚੱਲੇ ਤੇ ਮੈਂ ਵੀ ਚੱਲਿਆ, ਚੱਲਿਓ। ਮੇਰੇ ਕੋਲ ਲੰਮੇ ਪਈਆਂ ਜਾ ਕੇ। ਆਹੋ, ਉਮਰ ਵੀ ਹੁਣ ਬਥੇਰੀ ਹੋ ਗਈ। ਆਪਾਂ ਵੇਖਦੇ ਆਂ ਪਿੰਡ, ਨਾਲੇ ਉਹਨਾਂ ਨੂੰ ਵੀ ਪਿੰਡ ਵਿਖਾਣੇ ਆ।